ਅਗਲੀ ਗੱਲ ਕਰੀਏ, ਬੀਬੀ ਜਗੀਰ ਕੌਰ ਨੇ ਵੀ ਕਹਿੰਦੇ ਮੀਟਿੰਗ ਸੱਦ ਲਈ ਆ। ਹਾਂਜੀ, ਬੀਬੀ ਜਗੀਰ ਕੌਰ ਨੇ ਮੀਟਿੰਗ ਸੱਦੀ ਆ। ਮੈਨੂੰ ਤੇ ਇਹ ਲੱਗਦਾ ਹੈ ਕਿ ਦੇਖੋ, ਕਦੇ ਕਦੇ ਨਾ ਕੁਝ ਗੱਲਾਂ ਇਤਫਾਕਨ ਜਿਹੜੀਆਂ ਨੇ ਉਹ ਰਲ ਜਾਂਦੀਆਂ ਨੇ ਤੇ ਫਿਰ ਮਾਮਲਾ ਥੋੜਾ ਜਿਹਾ ਇੰਟਰਸਟਿੰਗ ਹੋ ਜਾਂਦਾ ਹੈ ਕਿ ਕੱਲ ਹੀ ਜੇ ਤੁਸੀਂ ਦੇਖੋਗੇ ਤਾਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਵੀ ਤਲਬ ਕੀਤਾ ਗਿਆ ਅਨੁਸ਼ਾਸਨ ਕਮੇਟੀ ਵੱਲੋਂ। ਬੜੀ ਵੱਡੀ ਗੱਲ ਸੀ ਇਹ ਵੀ, ਕਿਉਂਕਿ ਜਗਮੀਤ ਸਿੰਘ ਬਰਾੜ ਹੋਰਾਂ ਨੇ ਪਰਸੋਂ 12 ਪ੍ਰਮੁੱਖ ਅਕਾਲੀ ਸ਼ਖਸੀਅਤਾਂ ਦਾ ਜ਼ਿਕਰ ਕਰਕੇ, ਜਿਹਦੇ ਵਿੱਚ ਬਾਦਲ ਫੈਮਿਲੀ ਦੇ ਜਿਹੜੇ ਜਵਾਈ ਨੇ ਆਦੇਸ਼ ਪ੍ਰਤਾਪ ਸਿੰਘ ਜੀ ਕਹਿਰੋਂ, ਉਹਨਾਂ ਦਾ ਵੀ ਜ਼ਿਕਰ ਕਰ ਦਿੱਤਾ ਕਿ 12 ਜਿਹੜੇ ਨੇ ਉਹ ਸਾਡੇ ਨਾਲ ਆ ਗਏ। ਜਿਹੜੀ ਵੱਖਰੀ ਇਹਨਾਂ ਨੇ ਕਮੇਟੀ ਬਣਾਈ ਹੋਈ ਹੈ, ਜਿਹਨੂੰ ਆਪਾਂ ਕਹਿ ਲਈਏ ਕਿ ਮਤਵਾਜ਼ੀ ਤਾਲਮੇਲ ਕਮੇਟੀ ਹੈ, ਇਹਨਾਂ ਦੇ ਬਰਾਬਰ ਤਾਲਮੇਲ ਕਮੇਟੀ ਬਣਾ ਦਿੱਤੀ ਗਈ ਹੈ। ਤਾਂ ਉਹ ਫਿਰ ਉਸ ਤੋਂ ਬਾਅਦ ਤਾਂ ਕੁਛ ਇਹਨਾਂ ਦੇ ਜਿੱਦਾਂ ਹੈਗੇ ਨੇ ਅਰਵਿੰਦਰਪਾਲ ਸਿੰਘ ਜੀ ਪੱਖੋ ਕੇ, ਸੁੱਚਾ ਸਿੰਘ ਛੋਟੇਪੁਰ, ਰਵੀ ਕਰਨ ਸਿੰਘ ਕਾਲੂ, ਜਿਨ੍ਹਾਂ ਦੇ ਨਾਮ ਸੀਗੇ ਉਹ ਸੂਚੀ ਦੇ ਵਿੱਚ, ਉਹ ਤਾਂ ਬਈ ਸਟੈਪ ਡਾਊਨ ਕਰ ਗਏ। ਉਹ ਕਹਿੰਦੇ ਕਿ ਸਾਡੇ ਨਾਲ ਤਾਂ ਕੋਈ ਲੱਲਾ ਖਖਾ ਹੀ ਨਹੀਂ, ਅਸੀਂ ਨਹੀਂ ਇਸ ਕਮੇਟੀ ਦਾ ਹਿੱਸਾ। ਪਰ ਬਾਵਜੂਦ ਇਸ ਦੇ ਜਗਮੀਤ ਸਿੰਘ ਬਰਾੜ ਜਿਹੜੇ ਉਹ ਬੋਲ ਰਹੇ ਨੇ, ਕੁਝ ਆਪਣੀ ਉਹ ਤਰਕ ਦਲੀਲਾਂ ਵੀ ਇਸ ਬਾਬਤ ਦੇ ਰਹੇ ਨੇ। ਤਾਂ ਉਹ ਹੋ ਕੀ ਰਿਹਾ ਕਿ 6 ਦਸੰਬਰ ਨੂੰ ਇਹਨਾਂ ਨੂੰ ਤਲਬ ਕੀਤਾ ਗਿਆ ਕਿ ਤੁਸੀਂ ਆ ਕੇ ਆਪਣਾ ਜਵਾਬ ਦਾਖਲ ਕਰੋ। ਜਿਹੜਾ ਅੱਗੇ ਲਿਖਤੀ ਜਵਾਬ ਤੁਸੀਂ ਘੱਲਿਆ ਸੀ ਉਹ ਸੰਤੁਸ਼ਟੀਜਨਕ ਨਹੀਂ ਹੈ। ਪਰ ਨਾਲ ਕੁਛ ਇਹ ਵੀ ਰਲੇਵਾ ਹੋ ਗਿਆ ਕਿ ਉਸੇ ਦਿਨ ਬੀਬੀ ਜਗੀਰ ਕੌਰ ਨੇ ਕਪੂਰਥਲਾ ਦੇ ਵਿੱਚ ਅਕਾਲੀ ਲੀਡਰਾਂ ਦੀ, ਜਾਂ ਕਹਿ ਲਓ ਕਿ ਜਿਸ ਤਰ੍ਹਾਂ ਬਾਗੀ ਧੜਾ ਵੀ ਇੱਕ ਬਣ ਰਿਹਾ, ਉਹਨੂੰ ਬਾਗੀ ਧੜਾ ਵੀ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਹੋਏਗੀ, ਤਾਂ ਉਹ ਮੀਟਿੰਗ ਇੱਕ ਸੱਦੀ ਆ। ਉਸ ਮੀਟਿੰਗ ਦੇ ਵਿੱਚ ਕੋਈ ਭਰਵਾਂ ਇਕੱਠ ਨਾ ਹੋ ਜਾਵੇ, ਇਸ ਕਰਕੇ ਵੀ ਸਮਝਿਆ ਜਾ ਰਿਹਾ ਕਿ 6 ਦਸੰਬਰ ਨੂੰ ਹੀ ਬਰੋਬਰ ਅਨੁਸ਼ਾਸਨ ਕਮੇਟੀ ਨੇ ਤਲਬ ਕਰ ਲਿਆ ਜਗਮੀਤ ਸਿੰਘ ਬਰਾੜ ਨੂੰ। ਹੁਣ ਦੇਖਣਾ ਹੋਏਗਾ ਬਈ, ਕਾਫੀ ਘਮਸਾਨ ਮਚਿਆ ਖਲੋਤਾ ਹੈ। ਜੇ ਤੁਸੀਂ ਦੇਖੋਗੇ ਤਾਂ ਬੀਬੀ ਜਗੀਰ ਕੌਰ, ਜਗਮੀਤ ਬਰਾੜ, ਫਿਰ ਇਆਲੀ ਸਾਹਿਬ ਦੀ ਵੀ ਨਾਰਾਜ਼ਗੀ ਜਿਹੜੀ ਆ ਆਪਣੀ ਥਾਂ ਤੇ ਆ, ਕੁਛ ਹੋਰ ਲੀਡਰ ਵੀ ਦਬੇ ਸੁਰ ਦੇ ਨਾਲ ਗੱਲਾਂ ਕਰ ਰਹੇ ਆ। ਤਾਂ ਮਤਲਬ ਕਿ ਜਿਹੜਾ ਜਥੇਬੰਦਕ ਢਾਂਚਾ ਇਹਨਾਂ ਨੇ ਦੁਬਾਰਾ ਬਣਾਇਆ, ਤਾਂ ਉਹਦੇ ਬਰੋਬਰ ਇੱਕ ਜਿਹੜਾ ਇਹ ਖਲਾਰਾ ਪਿਆ ਹੋਇਆ ਹੈ, ਤਾਂ ਇਹਦੇ ਤੋਂ ਕਿਵੇਂ ਉੱਭਰ ਕੇ ਅਕਾਲੀ ਦਲ ਲੀਹਾਂ ਤੇ ਚੜ੍ਹੇਗਾ, ਇਹ ਬੜਾ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਤੇ ਅਨੁਸ਼ਾਸਨ ਕਮੇਟੀ ਇੱਕ ਇਸ ਤਰ੍ਹਾਂ ਦੀ ਕਮੇਟੀ ਬਣ ਗਈ ਆ ਕਿ ਬਸ ਜਿਹੜਾ ਵੀ ਬੋਲੇਗਾ ਉਹਨੂੰ ਝਟਕਾ ਦਿੱਤਾ ਜਾਂਦਾ ਹੈ। ਤਾਂ ਹੁਣ ਕਹਿੰਦੇ ਆ ਕਿ ਵਾਰੀ ਜਗਮੀਤ ਸਿੰਘ ਬਰਾੜ ਦੀ ਆ ਗਈ ਆ, ਤੇ ਲੋਕ ਤੇ ਹੁਣ ਮਜ਼ਾਕ ਵੀ ਕਰਦੇ ਆ ਕਿ ਕਿਤੇ ਅਨੁਸ਼ਾਸਨ ਕਮੇਟੀ ਨਾ ਕੱਲੀ ਰਹਿ ਜਾਵੇ, ਦੂਜੇ ਸਾਰੇ ਲੀਡਰ ਤੁਸੀਂ ਕੱਢ ਕੇ ਬਰੇ ਮਾਰ ਦਿਓ। ਪਰ ਜਗਮੀਤ ਸਿੰਘ ਬਰਾੜ ਜਦੋਂ ਤਲਬ ਕੀਤੇ ਗਏ ਆ ਤੇ ਉਹਨਾਂ ਨੇ ਲਲਕਾਰ ਵੀ ਦਿੱਤੀ ਆ। ਉਹਨਾਂ ਆਖਿਆ ਕਿ ਜਿਹੜਾ ਹੁਣ ਮੇਰਾ ਟ੍ਰਾਇਲ ਕਰਨਾ ਹੈ ਤੇ ਪਲੀਜ਼ ਤੁਸੀਂ ਉਸ ਟ੍ਰਾਇਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਭੁੰਦੜ ਵਰਗੇ ਨੇਤਾ ਵੀ ਬਿਠਾ ਲਓ, ਫਿਰ ਪੂਰੀਆਂ ਗੱਲਾਂ ਬਾਤਾਂ ਆਪਾਂ ਖੁੱਲ ਕੇ ਕਰਾਂਗੇ। ਜੀ ਜੀ, ਦੇਖੋ ਕਿਹੜੇ ਪਾਸੇ ਨੂੰ ਜਿਹੜਾ ਇਹ ਜਾਂਦੇ ਆ ਹੁਣ।